ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵਿਸ਼ੇਸ਼ ਤੌਰ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਦੇ ਵੱਲ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇਕਰ US ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਜੈ ਟਿਰਕੀਆਣਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਜੀਕੇ ਧਨੋਟਾ, ਕ੍ਰਿਸ਼ਨ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੇਕਾਵਲ, ਹਰਨੇਕ ਸਿੰਘ ਪਾਵਲਾ, ਇੰਡੀਅਨ ਕੁਜ਼ੀਨ ਵਾਲੇ, ਰੈਂਟਨ ਤੋਂ GN ਲਿਊਬ, ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕਸ ਦਾ ਤਸੱਲੀ ਬਖਸ਼ ਕੰਮ ਕਰਵਾਉਣ ਦੇ ਲਈ ਕਾਲ ਕਰ ਸਕਦੇ ਹੋ ਨਿਮਾ ਸਹੂਤਾ ਨੂੰ। ਨੰਬਰ ਹੈ 209 277 0113। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ। ਸਾਡੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਹੁਣ ਰੁਖ ਕਰਦੇ ਹਾਂ ਮਿੰਟੂ ਜੀ ਦਾ। ਸਤਿ ਸ੍ਰੀ ਅਕਾਲ ਮਿੰਟੂ ਜੀ। ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਅੱਜ ਦੀ ਆ ਵੱਡੀ ਅਪਡੇਟ ਦੇ ਨਾਲ ਅੱਗੇ ਵਧਦੇ ਹਾਂ। ਸੋ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਦਾ ਜੇਕਰ ਜ਼ਿਕਰ ਕਰੀਏ ਸੋ ਕਹਿੰਦੇ ਕਿ ਫਰਜ਼ੀ ਜਾਤੀ ਸਰਟੀਫਿਕੇਟ ਕੱਪੜਾ ਵੱਡਾ ਹੋ ਸਕਦਾ ਹੈ ਜੀ। ਇਸ ਗੱਲ ਦਾ ਖਦਸ਼ਾ ਹੈ ਤੇ ਕਿੰਨੀ ਕੁ ਸੱਚਾਈ ਹੈ ਇਸ ਵਿੱਚ? ਦੇਖੋ, ਇਹ ਮਾਮਲਾ ਜਿਹੜਾ ਸੀਗਾ ਨਾ ਪਿਛਲੇ ਕੁਝ ਸਮੇਂ ਤੋਂ ਚੁੱਕਿਆ ਹੋਇਆ ਹੈ। ਜੀ ਮੋਰਚਾ ਜੀ ਲੱਗਾ ਹੋਇਆ ਮੋਹਾਲੀ ਦੇ ਵਿੱਚ ਕਿ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ। ਜੀ ਉਹ ਇੰਨਾ ਜ਼ਿਆਦਾ ਨਹੀਂ ਸੀ ਭਖਿਆ ਉਦੋਂ ਤੱਕ ਜਦੋਂ ਤੱਕ ਅੰਮ੍ਰਿਤ ਮਾਨ ਜਿਹੜੇ ਸਿੰਗਰ ਨੇ ਉਹਨਾਂ ਦੇ ਫਾਦਰ ਦਾ ਮੁੱਦਾ ਵਿੱਚ ਨਹੀਂ ਸੀ ਆਇਆ। ਜੀ ਜਦ ਉਹ ਆ ਜੀ ਗਿਆ ਫਿਰ ਮਸ਼ਹੂਰ ਬੰਦੇ ਨੂੰ ਫਿਰ ਤੁਹਾਨੂੰ ਪਤਾ ਕਿ ਥੋੜਾ ਜਿਹਾ ਸੋਸ਼ਲ ਮੀਡੀਆ ਤੇ ਲਕੋ ਲੈਂਦੀ ਹੈ ਜਨਤਾ। ਤਾਂ ਉਸ ਵੇਲੇ ਫਿਰ ਇਹ ਮਾਮਲਾ ਜਿਹੜਾ ਸੀਗਾ, ਮੋਰਚਾ ਜਿਹੜਾ ਚੱਲ ਰਿਹਾ ਸੀ, ਉਹ ਸਾਰਾ ਹੀ ਸੁਰਖੀਆਂ 'ਚ ਆ ਗਿਆ, ਯਾਨੀ ਲਾਈਮਲਾਈਟ 'ਚ ਆ ਗਿਆ। ਇਹ ਫਾਇਦਾ ਹੋਇਆ ਅੰਮ੍ਰਿਤ ਮਾਨ ਵਾਲੇ ਜਾਂ ਉਹਨਾਂ ਦੇ ਫਾਦਰ ਦੇ ਕੇਸ ਦੇ ਵਿੱਚ। ਇਹ ਫਾਇਦਾ ਮੋਰਚੇ ਨੂੰ ਹੋ ਗਿਆ ਕਿ ਜਿਹੜੇ ਜੀ ਬੰਦੇ ਨੂੰ ਨਹੀਂ ਵੀ ਸੀਗਾ ਪਤਾ ਕਿ ਕੀ ਚੱਲ ਰਿਹਾ ਹੈ, ਕਾਹਤੋਂ ਹੋ ਰਿਹਾ ਸਾਰਾ ਕੁਛ, ਕਿਉਂਕਿ ਲੰਬੇ ਸਮੇਂ ਤੋਂ ਇਹ ਕਿਤੇ ਨਾ ਕਿਤੇ ਮੰਗ ਉੱਠ ਰਹੀ ਸੀਗੀ ਕਿ ਅਜਿਹੇ ਬੰਦੇ ਫੜੇ ਜਾਣ ਜਿਨ੍ਹਾਂ ਨੇ ਫਰਜ਼ੀ ਜਾਤੀ ਸਰਟੀਫਿਕੇਟ ਬਣਾ ਕੇ ਦੂਸਰੀ ਕੈਟਾਗਰੀ ਦੇ ਵਿੱਚ ਜੌਬ ਹਾਸਲ ਕੀਤੀ ਹੈ। ਮਸਲਨ ਕੋਈ ਜਨਰਲ ਕੈਟਾਗਰੀ ਤੋਂ ਹੈ, ਉਹਦਾ ਹੱਕ ਨਹੀਂ ਬਣਦਾ, ਪਰ ਉਹਨੇ ਪੁਰਾਣੇ ਸਮੇਂ 'ਚ ਜਾਂ ਹੁਣ ਕਿਤੇ ਨੇੜ ਦੇ ਸਮੇਂ ਦੇ ਵਿੱਚ, ਵੈਸੇ ਹੁਣ ਥੋੜੀ ਜਿਹੀ ਸਖਤਾਈ ਹੈ, ਤਾਂ ਉਹਨੇ ਜਾਤੀ ਸਰਟੀਫਿਕੇਟ ਬਣਾ ਕੇ ਜੌਬ ਹਾਸਲ ਕੀਤੀ, ਤਮਾਮ ਲਾਭ ਜੋ ਮਿਲਦੇ ਨੇ ਉਹ ਹਾਸਲ ਕੀਤੇ, ਤੇ ਜਿਹਦੇ ਨਾਲ ਜੋ ਰਿਜ਼ਰਵੇਸ਼ਨ ਦੇ ਕਾਇਦੇ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਹੱਕਦਾਰ ਨੇ, ਉਹਨਾਂ ਦਾ ਹੱਕ ਮਾਰਿਆ ਗਿਆ। ਇਸ ਤੇ ਇੱਕ ਰਿਪੋਰਟ ਬੀਤੇ ਦਿਨੀ ਛਾਇਆ ਹੋਈ ਆ, ਬੜੀ ਜ਼ਬਰਦਸਤ ਰਿਪੋਰਟ ਆ। ਤਾਂ ਉਹਦੇ ਵਿੱਚ ਉਹ ਜੋ ਖੁਲਾਸਾ ਕੀਤਾ ਰੰਧਾਵਾ ਸਾਹਿਬ ਨੇ ਬੜਾ ਜ਼ਬਰਦਸਤ ਹੈ। ਤਾਂ ਉਹ ਇੱਥੋਂ ਤੱਕ ਕਹਿ ਰਹੇ ਨੇ, ਉਹਨਾਂ ਦੀ ਇਨਵੈਸਟੀਗੇਸ਼ਨ ਕਹਿ ਰਹੀ ਆ ਕਿ ਫਰਜ਼ੀ ਸਰਟੀਫਿਕੇਟ ਦੇ ਨਾਲ ਸਰਕਾਰੀ ਨੌਕਰੀ ਲੈਣ ਵਾਸਤੇ ਇੱਥੇ ਸਿਰਕੀਬੰਦ, ਔਡ, ਸੁਨਹਾਲ, ਇਤਿਆਦਿਕ ਜਾਤੀ ਦੇ ਦਲਿਤ ਬਣ ਗਏ ਲੋਕ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹ ਜਾਤੀਆਂ ਹੈ ਹੀ ਨਹੀਂ ਜੀ। ਤਾਂ 2 ਸਾਲ ਦੇ ਵਿੱਚ ਕਹਿੰਦੇ ਕਿ 300 ਤੋਂ ਵੱਧ ਸ਼ਿਕਾਇਤਾਂ ਤੇ 93 ਦੀ ਜਾਂਚ ਹੁਣ ਤੱਕ ਜਿਹੜੀ ਆ ਉਹ ਸ਼ੁਰੂ ਹੋਈ ਆ। ਮਤਲਬ ਕਿ ਹਿਸਾਬ ਲਾ ਲਓ ਕਿ 2 ਸਾਲਾਂ 'ਚ ਹੀ 300 ਸ਼ਿਕਾਇਤਾਂ। ਓਵਰਆਲ ਜੇ ਤੁਸੀਂ ਦੇਖੋਗੇ ਇਹ ਗਿਣਤੀ ਜਿਹੜੀ ਹੈ ਉਹ ਮੋਰਚਾ ਜਾਂ ਮੋਰਚੇ ਦੇ ਸਮਰਥਕਾਂ ਦੇ ਮੁਤਾਬਕ ਇਹ ਹਜ਼ਾਰਾਂ ਦੇ ਵਿੱਚ ਆ, ਟੋਟਲ ਹਜ਼ਾਰਾਂ ਦੇ ਵਿੱਚ ਆ। ਤੇ ਜਦ ਕਿ ਸਰਕਾਰ ਦੇ ਮੁਤਾਬਕ ਕੁਝ ਸੈਂਕੜੇ ਆ। ਜਦ ਕਿ ਆਪਾਂ ਇੱਧਰ ਜਿਹੜਾ ਅੰਕੜਾ ਦੇਖਿਆ ਮੀਡੀਆ ਰਿਪੋਰਟ ਦਾ, ਤਾਂ ਉਹ ਕਹਿ ਰਹੇ ਨੇ ਕਿ 2 ਸਾਲਾਂ ਦੇ ਵਿੱਚ ਹੀ 300 ਤੋਂ ਵੱਧ ਸ਼ਿਕਾਇਤਾਂ ਨੇ ਤੇ 93 ਦੀ ਜਾਂਚ ਜਿਹੜੀ ਉਹ ਸ਼ੁਰੂ ਕੀਤੀ ਹੋਈ ਆ। ਤਾਂ ਇਹਦੇ 'ਚ ਬਹੁਤ ਸਾਰੀਆਂ ਮਿਸਾਲਾਂ ਵੀ ਦਿੱਤੀਆਂ ਗਈਆਂ ਨੇ। ਜਿੱਦਾਂ ਇੱਕ ਹੁਸ਼ਿਆਰਪੁਰ ਦੀ ਔਰਤ ਹੈ, ਬੀਬੀ ਹੈ, ਉਹਨੇ ਫਰਜ਼ੀ ਪੱਤਰ ਜਿਹੜਾ ਪ੍ਰਮਾਣ ਪੱਤਰ, ਤੇ ਉਹਦੀ ਸ਼ਿਕਾਇਤ 2020 ਦੇ ਵਿੱਚ ਪਹੁੰਚੀ। ਤੇ ਹੁਣ ਕਹਿੰਦੇ ਕਿ ਇਹ ਜਾਂਚ ਸਾਲ ਇੱਕ
ਹੁਣ ਜਾਂਚ ਪੜਤਾਲ ਸ਼ੁਰੂ ਕੀਤੀ ਹੈ ਤਾਂ ਇੱਕ ਹੋਰ ਵੀ ਬੜਾ ਮਤਲਬ ਕਿ ਅਜੀਬੋ ਗਰੀਬ ਜਿਹਾ ਇੱਥੇ ਕੰਮ ਚੱਲਦਾ, ਤੁਹਾਨੂੰ ਪਤਾ ਹੈ। ਤਾਂ ਇਹਦੇ 'ਚ ਹੁਣ ਜਿਹੜੀਆਂ ਗੱਲਾਂ ਤੁਹਾਨੂੰ ਮਿਲੀਆਂ ਪਿੱਛੇ ਜੇ ਜੱਜ ਤੇ ਹੋਈ ਤੇ ਜੱਜ ਨੇ ਖੈਰਾ ਵਾਲਾ ਮੈਡਮ ਜੀ ਤੁਹਾਡੀ ਇਹ ਆਵਾਜ਼ ਬੜਾ ਕੱਟ ਮਾਮਲਾ ਫਿਰ ਰਹੀ ਹੈ ਜੀ। ਸੁਪਰੀਮ ਕੋਰਟ ਤੋਂ। ਹਾਂਜੀ, ਤੁਹਾਡੀ ਆਵਾਜ਼ ਹੈਲੋ। ਕੱਟ ਰਹੀ ਹੈ ਜੀ। ਹੁਣ ਠੀਕ ਹੈ ਜੀ। ਜੀ ਜੀ। ਹਾਂਜੀ, ਮੈਂ ਕਹਿ ਰਿਹਾ ਸੀਗਾ ਕਿ ਇਹ ਜਿਹੜੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਵਿੱਚ ਜੀ ਜੱਜ ਤੇ ਕੁਝ ਮਤਲਬ ਕਿ ਹੋਰ ਵੀ ਵੱਡੇ ਅਫਸਰ ਵੀ ਸ਼ਾਮਲ ਆ। ਤਾਂ ਇਸ ਕਰਕੇ ਜੀ ਹੁਣ ਇਹ ਮਾਮਲਾ ਗਾਂ ਦਾ ਗਾਂ ਵੱਧਦਾ ਤੁਰਿਆ ਜਾ ਰਿਹਾ ਹੈ। ਤੇ ਅਪ੍ਰੈਲ 2023 ਦੇ ਵਿੱਚ ਕਹਿੰਦੇ ਕਿ 4 ਫਰਜ਼ੀ ਐਸਸੀ ਪ੍ਰਮਾਣ ਪੱਤਰਾਂ ਨੂੰ ਰੱਦ ਵੀ ਕੀਤਾ ਗਿਆ। ਇਹਦੇ 'ਚ 3 ਮਾਮਲੇ ਹੁਣ ਹਾਈ ਕੋਰਟ ਦੇ ਵਿੱਚ, ਇੱਕ ਮਾਮਲਾ ਕਮੇਟੀ ਦੇ ਕੋਲ ਵਿਚਾਰ ਅਧੀਨ ਆ। ਸੋ ਇਹ ਉਹ ਅੰਕੜਾ ਜਿਹੜਾ 2 ਸਾਲ ਦੇ ਵਿੱਚ 300 ਸ਼ਿਕਾਇਤਾਂ ਵਾਲਾ ਹੈ। ਤਾਂ ਖੈਰ ਇਹ ਮਾਮਲਾ ਜੀ ਖਾਸਾ ਵੱਡਾ ਹੈ। ਹੁਣ ਦੇਖੋ ਅੱਗੇ ਕੀ ਬਣਦਾ। ਪਰ ਕਮਾਲ ਦੀ ਗੱਲ ਹੈ ਕਿ ਜੀ। ਸੋ ਵੇਖਦੇ ਹਾਂ ਹੁਣ ਇਹ ਕਿੱਡਾ ਕੁ ਵੱਡਾ ਹੁੰਦਾ ਹੈ ਮਾਮਲਾ ਜਿਹੜਾ ਖਦਸ਼ਾ ਜਤਾਇਆ ਜਾ ਰਿਹਾ। ਸੋ ਅੱਗੇ ਚੱਲੀਏ। ਟਿਊਬਵੈੱਲ ਕਨੈਕਸ਼ਨਾਂ ਦੇ ਨਾਂ ਤੇ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ ਜੀ। ਦੇਖੋ ਟਿਊਬਵੈੱਲ ਕਨੈਕਸ਼ਨ ਵੈਸੇ ਤਾਂ ਕੀ ਹੈ ਕਿ 200 ਤੋਂ ਵੱਧ ਕਿਸਾਨਾਂ ਦੇ ਟਿਊਬਵੈੱਲ ਤੇ ਟਰਾਂਸਫਾਰਮਰ ਕਨੈਕਸ਼ਨ ਜਿਹੜੇ ਆ ਉਹ ਪਾਵਰਕਾਮ ਨੇ ਹੁਣ ਨਜਾਇਜ਼ ਦੱਸ ਕੇ ਕੱਟ ਦਿੱਤੇ ਆ। ਜੀ ਜਦ ਕਿ ਕਿਸਾਨ ਜਿਹੜੇ ਰੋ ਰਹੇ ਆ ਕਿ ਬਈ ਕੋਲ ਤਾਂ ਪਾਸ ਮਤਲਬ ਕਿ ਵੀ ਆ ਕਾਪੀ ਹੈ 11 ਸਾਲ ਤੋਂ ਟਿਊਬਵੈੱਲ ਕਨੈਕਸ਼ਨ ਤੇ ਟਰਾਂਸਫਾਰਮਰ ਤੇ ਸਾਰਾ ਕੁਝ ਲੱਗਾ ਹੋਇਆ ਹੈ। ਤੇ ਜੀ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਅਜੀਬੋ ਗਰੀਬ ਜਿਹਾ ਮਾਮਲਾ ਨਿਕਲ ਆਉਂਦਾ ਹੈ। ਬੇਸਿਕਲੀ ਤਾਂ ਜਿਹੜੇ ਕਨੈਕਸ਼ਨ ਸੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੁੰਦੇ ਨੇ, ਉਹਨਾਂ ਨੂੰ ਰੋਕਣ ਵਾਸਤੇ ਪੰਜਾਬ ਪਾਣੀ ਤੋਂ ਅੱਜ ਰਿਪੋਰਟ ਇਹ ਆ ਰਹੀ ਹੈ ਕਿ 7 ਜ਼ਿਲ੍ਹਿਆਂ 'ਚ 1.5 ਮੀਟਰ ਤੱਕ ਡਿੱਗ ਪਿਆ। ਇਹਦਾ ਮਤਲਬ ਹੈ ਕਿ ਜੀ ਪਾਣੀ ਵਾਲੀ ਕਹਾਣੀ ਤੇ ਬਸ ਹੁਣ ਕੰਢੇ ਤੇ ਲੱਗ ਗਈ ਆ। ਤੇ ਹੂੰ ਇਸੇ ਚੀਜ਼ ਦੇ ਮੱਦੇ ਨਜ਼ਰ ਇਹਨੇ ਚਲੋ ਕਨੈਕਟ ਬੰਦ ਕਰ ਕੋਈ ਲੈਂਦਾ ਬਥੇਰਾ ਕੁਝ ਚੱਲਦਾ ਹੈ। ਤਾਂ ਇਹਦੇ ਵਿੱਚ ਕੀ ਹੈ ਕਿ ਇਹਨਾਂ ਦਾ ਮਾਮਲਾ ਅਜੀਬੋ ਗਰੀਬ ਹੈ ਕਿ 200 ਤੋਂ ਵੱਧ ਕਿਸਾਨ ਜਿਹੜੇ ਆ 200 ਕਈ ਬਾਬਾ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਸਿੱਧਾ ਸਮਾਨ ਚੁਕਵਾਇਆ ਗਿਆ, ਟਿਊਬਵੈੱਲ ਫਿੱਟ ਕਰ ਲਿਆ ਗਿਆ। ਉਸ ਤੋਂ ਬਾਅਦ ਹੁਣ ਪਾਵਰਕਾਮ ਕਹਿੰਦਾ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਇਹ ਤੇ ਜਾਇਜ਼ ਹੈ। ਇੱਕ ਹੋਰ ਕਿਸਾਨ ਦੀ ਕਹਾਣੀ ਇਸੇ ਤਰ੍ਹਾਂ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਵੀ ਇਸੇ ਤਰ੍ਹਾਂ 2016 ਦੇ ਵਿੱਚ 10 ਹਾਰਸ ਪਾਵਰ ਦਾ ਟਿਊਬਵੈੱਲ ਕਨੈਕਸ਼ਨ ਜਿਹੜਾ ਸੀਗਾ ਉਹ ਲਿਆ। 25 kV ਦਾ ਟਰਾਂਸਫਾਰਮਰ 100 ਕਹਿ ਲਓ ਕਿ 1,80,000 ਰੁਪਏ ਦੇ ਵਿੱਚ ਲੱਗਿਆ ਟੋਟਲ। ਉਹ ਤਾਂ ਉਹਨਾਂ ਨੇ ਫਿਰ ਉਹ 12.5 ਹਾਰਸ ਪਾਵਰ ਦਾ ਕਰਾ ਦਿੱਤਾ। ਲੋਡ ਵੀ ਵੱਧ ਗਿਆ, ਪਰ ਬਾਅਦ ਦੇ ਵਿੱਚ ਉਸੇ ਪਾਵਰਕਾਮ ਨੇ ਯਾਨੀ ਕਨੈਕਸ਼ਨ ਦੇ ਕੇ ਲੋਡ ਵਧਾ ਕੇ ਤੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਜੀ ਭਾਈ ਇੱਥੇ ਕਨੈਕਸ਼ਨ ਹੀ ਜਿਹੜਾ ਹੈ ਨਜਾਇਜ਼ ਆ। ਤਾਂ ਗੱਲ ਇਹ ਹੈ ਕਿ ਇਹ ਹੁਣ ਸਾਰਾ ਕੁਝ ਹੈ ਜਿਹੜਾ ਇਹ ਬੜਾ ਹੀ ਇੱਕ ਅਜੀਬੋ ਗਰੀਬ ਮਾਮਲਾ ਹੈ। ਕਿਤੇ ਇਹ ਤਾਂ ਨਹੀਂ ਹੈ ਕਿ ਬਾਹਰ ਦੀ ਬਾਹਰ ਕਿਸਾਨਾਂ ਤੋਂ ਪੈਸੇ ਇਕੱਠੇ ਕੀਤੇ ਗਏ ਬਹੁਤ ਵੱਡੇ ਪੱਧਰ ਤੇ, ਉਹਨਾਂ ਨੂੰ ਸਮਾਨ ਚੁਕਵਾ ਦਿੱਤਾ ਗਿਆ, ਫਰਜ਼ੀ ਰਸੀਦਾਂ ਦਿੱਤੀਆਂ ਗਈਆਂ। ਹੁਣ ਜਦੋਂ ਇਹ ਮਾਮਲਾ ਪ੍ਰਕਾਸ਼ ਦੇ ਵਿੱਚ ਆਇਆ ਤਾਂ ਹੁਣ ਕੋਈ ਇਸ ਗੱਲ ਦੀ ਜ਼ਿੰਮੇਵਾਰੀ ਨਹੀਂ ਉੱਠ ਰਿਹਾ ਕਿ ਹੋਇਆ ਕਿੱਦਾਂ, ਕਿਸ ਪੱਧਰ ਤੇ ਹੋਇਆ। ਤਾਂ ਮੇਰੇ ਖਿਆਲ ਦੇ ਨਾਲ ਜਾਂਚ ਪੜਤਾਲ ਵਿਜੀਲੈਂਸ ਜਿਹੜੀ ਹੈ ਉਹ ਆਪਣੇ ਆਪ ਹੀ ਕਰ ਦਿੰਦੀ ਇਸ ਮਾਮਲੇ 'ਚ ਤਾਂ ਵਧੀਆ ਸੀਗਾ। ਤੇ ਦੂਜੇ ਪਾਸੇ ਜਿਹੜੇ ਕਿਸਾਨ ਧੱਕੇ ਖਾ ਰਹੇ ਆ ਇਹਨਾਂ ਦੀ ਵੀ ਸੁਣਵਾਈ ਹੋਣੀ ਚਾਹੀਦੀ ਆ। ਜੀ ਜੀ, ਇਹ ਤਾਂ ਹੈ। ਸੁਣਵਾਈ ਹੈ ਹਰ ਉਸ ਵਿਅਕਤੀ ਦੀ ਹੋਣੀ ਚਾਹੀਦੀ ਹੈ ਜਿਹੜਾ ਖੱਜਲ ਹੋ ਰਿਹਾ। ਸੋ ਅੱਗੇ ਚੱਲੀਏ। ਇੱਕ ਪਾਸੇ ਨੌਕਰੀਆਂ ਦੇਣ ਦਾ ਦਾਅਵਾ ਹੋ ਰਿਹਾ ਹੈ, ਧੜਾ ਧੜ ਜਿਹੜੇ ਪੱਤਰ ਵੰਡੇ ਜਾ ਰਹੇ ਨੇ ਨਿਯੁਕਤੀ ਪੱਤਰ, ਪਰ ਦੂਜੇ ਪਾਸੇ ਆંકੜੇ ਕੁਝ ਹੋਰ ਹੀ ਕਹਾਣੀ ਦੱਸ ਰਹੇ ਨੇ। ਮਿੰਟੂ ਜੀ ਕੀ ਹੈ ਇਹ ਕਹਾਣੀ? ਦੇਖੋ ਅੰਕੜਿਆਂ ਦੀ ਕਹਾਣੀ ਹਮੇਸ਼ਾ ਜਿਹੜੀ ਹੈ ਨਾ ਉਹ ਹਮੇਸ਼ਾ ਸਿਆਸਤ ਵਾਸਤੇ ਬੜੇ
कह लो कि कसूती बन जाती है, क्योंकि सियासत के दावे होंगे आ, आंकड़ियां दे जिहड़े होंगे है ना, वो एग्जैक्ट कह लो कि पूरे तत्थ जिहड़े आ वो उन्हां नूं शीशा दिखा देंगे आ। दरअसल की है कि एक पासे नौकरियां दित्तियां भी जा रही, नो डाउट, मैं मनदा कि सरकार नौकरियां दे भी रही है, थोड़ियां बहुत जिन्नियां भी है, जिन्नी को ਉਹਦੇ ਕੋਲ ਗੁੰਜਾਇਸ਼ ਆ। जी बाकी चलो कच्चिਆਂ ਨੂੰ ਪੱਕੇ पे ਕਰਨ ਵਾਲਾ ਇਹ ਵੀ ਤੁਹਾਨੂੰ ਪਤਾ ਹੈ ਬੜਾ ਚੱਲਣ ਡਿਆ ਹੈ। ਪਰ जी ਇਸ ਤੋਂ ਬਾਅਦ ਹੁਣ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਸੂਬੇ ਦੇ ਵਿੱਚ ਜਿਹੜੀਆਂ ਪਟਵਾਰੀਆਂ ਦੀਆਂ ਅਸਾਮੀਆਂ ਸੀਗੀਆਂ 4716, ਉਹਦੇ ਚੋਂ ਸਿੱਧੀਆਂ 1000 ਘਟਾਈ ਦਿੱਤੀਆਂ ਗਈਆਂ, ਮਤਲਬ ਕਿ ਘਟਾ ਕੇ 3660 ਕੀਤੀਆਂ ਗਈਆਂ। ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਦੇਖੋ ਸਾਡੇ ਲੋਕਾਂ ਦਾ ਹਮੇਸ਼ਾ ਇਹਦੇ ਤੇ ਇੱਕ ਨਜ਼ਰੀਆ ਹੁੰਦਾ ਹੈ ਕਿ ਜੀ ਕਰਪਸ਼ਨ ਕਰਦੇ ਨੇ। ਇਹ ਇੱਕ ਪ੍ਰਸ਼ਾਸਕੀ ਵਿਸ਼ਾ ਹੈ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਕਾਰ ਦੇ ਅਧਿਕਾਰ ਖੇਤਰ ਦਾ ਮਸਲਾ ਹੈ ਕਿ ਉਹਨੇ ਕਰਪਸ਼ਨ ਰੋਕਣੀ ਹੈ, ਉਹਦਾ ਫਰਜ਼ ਵੀ ਬਣਦਾ ਹੈ ਕਿ ਸਿਸਟਮ ਨੂੰ ਇਸ ਤਰੀਕੇ ਦੇ ਨਾਲ ਉਹ ਸੰਚਾਲਿਤ ਕਰੇ ਕਿ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਕਰਪਸ਼ਨ ਕਰਨ ਤੋਂ ਡਰੇ। ਪਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇਸ ਬਿਨਾਂ ਤੇ ਮਤਲਬ ਕਿ ਪ੍ਰਵਾਨ ਕਰਦੇ ਹਾਂ ਤਾਂ ਫਿਰ ਸਾਡੇ ਵਾਸਤੇ ਹੀ ਗਾਂ ਜਾ ਕੇ ਮੁਸ਼ਕਲ ਆਏਗੀ। ਉਹ ਕਿਵੇਂ ਆਏਗੀ ਮੈਂ ਤੁਹਾਨੂੰ ਦੱਸ ਦੇਣਾ ਕਿ ਦੇਖੋ ਆਜ਼ਾਦੀ ਤੋਂ ਬਾਅਦ ਜੇ ਦੇਖੀਏ ਤਾਂ ਤਕਰੀਬਨ ਉਸ जी ਵੇਲੇ ਤੇ ਮੁਰੱਬਾਬੰਦੀ ਤੋਂ ਲੈ ਲਓ ਕਿ 1-2 ਪਿੰਡਾਂ ਤੇ ਪਟਵਾਰੀ ਹੁੰਦਾ ਸੀ ਤੇ जी 3600 जी ਅੱਜ ਸਾਡੀ ਵਸੋਂ ਵੱਧ ਗਈ ਆ, ਵੰਡ ਪੈ ਕੇ ਸਾਡੇ ਜਿਹੜੇ ਆ ਖਾਤੇ ਆ ਉਹ ਵੱਧ ਗਏ ਆ। ਤੇ ਇਹ ਉਲਟਾ ਕੀ ਹੋ ਰਿਹਾ ਕਿ ਜਿੱਦਾਂ ਹੁਣ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੋਣਾ ਹੈ ਕਿ ਜਦੋਂ ਆ ਖਰਾਬਾ ਹੋਇਆ, ਆ ਪਿੱਛੇ ਜੇ जी ਗੜੇਮਾਰੀ ਹੋਈ ਆ, जी जी ਉਸ ਵੇਲੇ ਕੀ ਹੋਇਆ ਸੀ ਕਿ ਰਿਪੋਰਟਾਂ ਸਮੇਂ ਸਿਰ ਨਹੀਂ ਸੀ ਬਣ ਸਕੀਆਂ। ਕਾਰਨ ਕਿ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਇਹ ਪਟਵਾਰੀ ਕਾਨੂੰਨ ਵਗੈਰਾ ਜਿਹੜੇ ਸੀਗੇ ਇਹ ਪੂਰੇ ਨਹੀਂ ਸੀਗੇ, ਜਿਹਦੇ जी ਕਰਕੇ ਦਿੱਕਤ ਪਰੇਸ਼ਾਨੀ ਆਉਂਦੀ ਹੈ। ਤਾਂ ਦੂਸਰੇ ਪਾਸੇ ਤੁਸੀਂ ਜਿਹੜੇ ਆ ਉਹ ਘਟਾ ਰਹੇ ਹੋ, ਹੋਰ ਵੀ ਘਟਾ ਰਹੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਫਿਰ ਕੀ ਕਰਦੇ ਆ, ਜਦੋਂ ਲੋੜ ਹੁੰਦੀ ਹੈ ਤੇ ਜਿਹੜੇ ਰਿਟਾਇਰ ਹੁੰਦੇ ਉਹਨਾਂ ਨੂੰ ਬੁਲਾ ਲੈਂਦੇ ਨੇ। ਆ ਪਿਛਲੇ ਸਮੇਂ 'ਚ ਬੁਲਾਏ ਸੀਗੇ ਤਾਂ ਉਹ ਤਾਂ ਸਗੋਂ ਇੱਕ ਤਰ੍ਹਾਂ ਨਾਲ ਕਹਿ ਲਓ ਜਿਹੜਾ ਬੰਦਾ ਰਿਟਾਇਰ ਆ ਉਹਦਾ ਤਾਂ ਡਰ ਭੈ ਖਤਮ ਹੋਇਆ ਹੁੰਦਾ ਕਿ ਮੇਰਾ ਕੀ ਹੋ ਜਾਊਗਾ। ਜਿਹਦੀ जी ਸਰਵਿਸ जी ਪਈ ਆ 20 ਸਾਲ 15 ਸਾਲ ਉਹ ਤਾਂ ਡਰਦਾ ਵੀ ਆ। ਤਾਂ ਇਸ ਤਰ੍ਹਾਂ ਮਤਲਬ ਕਿ ਜਦੋਂ ਕੰਮ ਦਾ ਲੋਡ ਵਧੇਗਾ, ਲੋਕਾਂ ਦੇ ਵਿੱਚ ਇਹ ਹੋੜ ਲੱਗੇਗੀ ਕਿ ਮੇਰਾ ਪਹਿਲਾਂ ਹੋ ਜਾ, ਮੇਰਾ ਪਹਿਲਾਂ ਹੋ ਜਾ, ਤਾਂ ਫਿਰ ਉਹਦੇ ਨਾਲ ਕਰਪਸ਼ਨ ਵੀ ਵਧੇਗੀ। ਸਾਰਾ ਜੀ ਗੱਲ ਹੈ। जी ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਆਪਾ ਵਿਰੋਧੀ ਜਿਹਾ ਮਸਲਾ ਬਣ ਜਾਂਦਾ ਆ ਕਿ ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਨੌਕਰੀਆਂ ਦੇ ਰਹੇ ਹਾਂ, ਨੌਕਰੀਆਂ ਅਸੀਂ ਦੇਣੀਆਂ ਨੇ, ਤਾਂ ਦੂਸਰੇ ਪਾਸੇ ਜਿਹੜੀਆਂ ਮਨਜ਼ੂਰਸ਼ੁਦਾ ਅਸਾਮੀਆਂ ਨੇ ਉਹ ਵੀ ਤੁਸੀਂ ਕੱਟ ਕਰ ਰਹੇ ਹੋ। ਸੋ ਇਸ ਕਰਕੇ ਇਧਰਲੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ, ਕਿਉਂਕਿ ਰੁਜ਼ਗਾਰ ਵੀ ਮੁਹੱਈਆ ਤੁਹਾਨੂੰ ਕਰਵਾਉਣਾ ਪਵੇਗਾ, ਤੁਹਾਨੂੰ ਰੁਜ਼ਗਾਰ ਪੈਦਾ ਵੀ ਕਰਨਾ ਪਵੇਗਾ। ਪਰ ਜੇ ਤੁਸੀਂ ਇੱਕ ਪਾਸੇ ਤੇ ਚਮਕਾ ਰਹੇ ਹੋ ਬੋਰਡ ਕਿ ਅਸੀਂ ਇੰਨੇ ਹਜ਼ਾਰ ਨੂੰ ਜੌਬ ਦੇ ਦਿੱਤੀ, ਇੰਨੇ ਨੂੰ ਅਸੀਂ ਪੱਕਿਆਂ ਕਰ ਦਿੱਤਾ, ਪਰ ਦੂਸਰੇ ਪਾਸੇ ਜਿਹਦੇ ਖੇਤਰ ਦੇ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਵਧਾਉਣ ਦੀ ਸਮਾਂ ਦੀ ਜ਼ਰੂਰਤ ਆ, ਉਹਨੂੰ ਤੁਸੀਂ ਇੰਨਾ ਕੱਟ ਲਾ ਦਿਓ ਕਿ 4716 ਤੋਂ ਸਿੱਧਾ 3660 ਤੇ ਲੈ ਆਓ, ਤਾਂ ਮੇਰੇ ਖਿਆਲ ਦੇ ਨਾਲ ਇਹ ਵੈਸੇ ਵੀ ਜੱਚ ਦੀ ਗੱਲ ਨਹੀਂ ਹੈ। ਕਿਉਂਕਿ ਗਾਂ ਕਿਸਾਨਾਂ ਨੂੰ ਬਹੁਤ ਜ਼ਬਰਦਸਤ ਪਰੇਸ਼ਾਨੀ ਹੋਏਗੀ ਤੇ ਤੁਹਾਨੂੰ ਵੀ ਹੋਏਗੀ ਕਿਸੇ ਵੇਲੇ। ਜੀ 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 ਜਿੰਨੀ ਢੁਕਵੀਂ ਲੋੜੀਂਦੇ ਜ਼ਰੂਰਤ ਹੈ ਅਸਾਮੀਆਂ ਦੀ ਉਨੀਆਂ ਹੀ ਹੋਣੀਆਂ ਚਾਹੀਦੀਆਂ ਸੀ, ਪਰ ਸਿੱਧਾ 1000 ਦੀ ਕਟੌਤੀ ਕਰ ਦੇਣੀ ਆਪਣੇ ਆਪ ਦੇ ਵਿੱਚ ਇੱਕ ਕਹਿ ਸਕਦੇ ਆ ਘਾਟੇ ਵਾਲੀ ਗੱਲ ਹੈ। ਸਰਕਾਰ ਆਪਣੇ ਹੀ ਨਫੇ ਨੁਕਸਾਨ ਦੇਖਣ ਦੇ ਵਿੱਚ ਲੱਗੀ ਹੋਈ ਹੈ। ਸੋ ਅੱਗੇ ਚਲੀਏ, ਸਰਕਾਰ ਹੁਣ ਕਰੇਗੀ ਅਫਸਰਾਂ ਤੇ ਸਖਤ ਕਾਰਵਾਈ ਜੀ। ਦੇਖੋ ਸਰਕਾਰ ਦਾ ਕੰਮ ਹੈ ਅਫਸਰਾਂ ਤੇ ਕਾਰਵਾਈ ਕਰੇ, ਜਿਵੇਂ ਆਪਾਂ ਹੁਣ ਜੀ ਪਿਛਲੀ ਖਬਰ ਦੇ ਵਿੱਚ ਜ਼ਿਕਰ ਕੀਤਾ ਹੈ ਉਹ ਕਰੇ, ਜੀ ਉਹਨੂੰ ਜੀ ਕੋਈ ਨਹੀਂ ਰੋਕਦਾ। ਪਰ ਦਰਅਸਲ ਜੀ ਗੱਲ ਕੀ ਹੈ ਕਿ ਸਰਕਾਰ ਤੁਹਾਡੇ ਦੁਆਰ 'ਚ ਹੁਣ ਤੁਸੀਂ ਦੇਖਿਆ ਹੋਣਾ ਕਿ ਕੁਝ ਮਸਲਿਆਂ ਤੇ ਲੋਕ ਜਿਹੜੇ ਆ ਉਹ ਖੁਦ ਮੁੱਖ ਮੰਤਰੀ ਤੱਕ ਪਹੁੰਚਦੇ ਆ। ਮਾਨਸਾ 'ਚ ਦੇਖਿਆ ਕਿ ਉੱਥੇ ਖਿੱਚ ਧੂ ਵੀ ਹੋਈ ਹੈ ਤੇ ਕੁਝ ਲੋਕਾਂ ਨੂੰ ਮਿਲਣ ਵੀ ਨਹੀਂ ਦਿੱਤਾ। ਤਾਂ ਉਹਦੇ ਨਾਲ ਕੀ ਹੁੰਦਾ ਕਿ ਇਹ ਤੇ ਹੁਣ ਭਲ ਬਣਾ ਰਹੇ ਨੇ ਕਿ ਅਸੀਂ ਵੱਖ-ਵੱਖ ਪਿੰਡਾਂ 'ਚ ਜਾ ਰਹੇ ਹਾਂ, ਵੱਖ-ਵੱਖ ਸ਼ਹਿਰਾਂ ਤੱਕ ਸਾਡੀ ਪਹੁੰਚ ਹੋ ਰਹੀ ਹੈ ਕੈਬਨਿਟ ਮੀਟਿੰਗਾਂ ਦੇ ਜ਼ਰੀਏ। ਤਾਂ ਗੱਲ ਇਹ ਆ ਕਿ
ਦੂਸਰੇ ਪਾਸੇ ਜਦੋਂ ਫਿਰ ਇਸ ਤਰ੍ਹਾਂ ਲੋਕ ਸ਼ਿਕਾਇਤਾਂ ਲੈ ਕੇ ਪਹੁੰਚਦੇ ਆ, ਉਹ ਸ਼ਿਕਾਇਤਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਹੁੰਦੀਆਂ, ਉਹ ਸ਼ਿਕਾਇਤਾਂ ਸਥਾਨਕ ਪੱਧਰ ਤੇ ਅਧਿਕਾਰੀ ਨਜਿੱਠ ਸਕਦੇ ਆ। ਤਾਂ ਇਹਨਾਂ ਨੇ ਹੁਣ ਕੀ ਕਿਹਾ ਹੈ, ਇਹ ਕਹਿੰਦੇ ਆ ਕਿ ਜਿਹੜੇ ਵਿਭਾਗ ਤੇ ਅਧਿਕਾਰੀ ਦਾ ਕੰਮ ਆਵੇਗਾ ਜ਼ਿਆਦਾ, ਉਹਨਾਂ ਖਿਲਾਫ ਸਖਤ ਕਾਰਵਾਈ ਕਰੇਗੀ ਸਰਕਾਰ। ਮਤਲਬ ਸਿੰਪਲ ਫੰਡਾ ਹੈ ਕਿ ਹੁਣ ਜਿੱਦਾਂ ਲਾ ਲਓ, ਕੋਈ ਵੀ ਸਰਕਾਰ ਤੁਹਾਡੇ ਦੁਆਰ ਕੋਈ ਵੀ ਸ਼ਹਿਰ ਆ, ਉੱਥੇ ਜਾ ਕੇ ਇਹ ਪ੍ਰੋਗਰਾਮ ਕਰਦੇ ਨੇ, ਕੈਬਨਿਟ ਦੀ ਮੀਟਿੰਗ ਕਰਦੇ ਨੇ, ਸ਼ਿਕਾਇਤਾਂ ਆ ਜਾਂਦੀਆਂ ਨੇ, ਮੰਨ ਲਓ ਪਾਵਰਕੌਮ ਨਾਲ ਜੁੜੀਆਂ, ਉੱਥੇ ਜ਼ਿਆਦਾ 100 ਸ਼ਿਕਾਇਤ ਆਈ ਤੇ 100 ਚ 45 ਕੱਲੀਆਂ ਇੱਕੋ ਡਿਪਾਰਟਮੈਂਟ ਦੀਆਂ, ਤਾਂ ਉਹ ਅਧਿਕਾਰੀ ਜ਼ਿੰਮੇਵਾਰ ਹੋਣਗੇ, ਉੱਥੇ ਉਹ ਅਧਿਕਾਰੀਆਂ ਤੇ ਕਾਰਵਾਈ ਹੋਏਗੀ। ਕਿਉਂ? ਕਿਉਂਕਿ ਬਈ ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਇਸ ਨੂੰ ਸਥਾਨਕ ਪੱਧਰ ਤੇ ਉੱਥੇ ਹੀ ਹੱਲ ਕਰਵਾ ਦਿੰਦੇ। ਸੋ ਇਸ ਕਰਕੇ ਹੁਣ ਜੇ ਆਪਾਂ ਦੇਖੀਏ ਤਾਂ ਇਹ ਸ਼ਿਕਾਇਤਾਂ ਦੇ ਜਿਹੜੇ ਢੇਰ ਲੱਗ ਰਹੇ ਨੇ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਕੰਮ ਕਰਨ ਨੂੰ ਫਿਰਦੇ ਆ ਕਿ ਜਿਹੜੀ ਲੋਕਲ ਪੱਧਰ ਤੇ ਸਰਕਾਰੀ ਮਸ਼ੀਨਰੀ ਆ, ਉਹ ਥੋੜੀ ਹੋਰ ਤੇਜ਼ ਹੋ ਜਾਵੇ, ਚੁਸਤ ਦਰੁਸਤ ਹੋ ਜਾਵੇ, ਤਾਂ ਕਿ ਜਿੱਥੇ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਜਾਂ ਚੀਫ ਮਿਨਿਸਟਰ ਦਾ ਪ੍ਰੋਗਰਾਮ ਹੁੰਦਾ ਜਾਂ ਮੰਤਰੀ ਜਾਂਦਾ ਹੈ, ਤਾਂ ਉੱਥੇ ਉਹਨੂੰ ਉਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਤਾਂ ਗੱਲ ਇਹ ਆ ਕਿ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਤਾਂ ਫਿਰ ਪੁਲਿਸ ਦੇ ਨਾਲ ਹੀ ਸੰਬੰਧਿਤ ਹੁੰਦੀਆਂ ਨੇ, ਲੋਕਲ ਪੱਧਰ ਤੇ ਵੇਖੋਗੇ ਤਾਂ। ਤੇ ਜੇ ਇਦਾਂ ਕਾਰਵਾਈ ਹੋਏਗੀ ਤਾਂ ਫਿਰ ਮੇਰੇ ਖਿਆਲ ਦੇ ਨਾਲ ਹਰੇਕ ਸ਼ਹਿਰ 'ਚ ਹੀ ਕਾਰਵਾਈ ਜਿਹੜੀ ਆ ਅਫਸਰਾਂ ਤੇ ਬਣੇਗੀ। ਪਰ ਕਿਤੇ ਨਾ ਕਿਤੇ ਇਹਨਾਂ ਦਾ ਇੱਕ ਦਾਅਵਾ ਹੈ, ਉਹ ਯਤਨ ਹੈ ਕਿ ਹਾਂ ਅਸੀਂ ਆਪਣੇ ਅਫਸਰਾਂ ਨੂੰ ਚੁਸਤ ਦਰੁਸਤ ਕਰ ਲਈਏ, ਕਿ ਉਹ ਪਹਿਲਾਂ ਹੀ ਦੇਖ ਲੈਣ ਕਿ ਇੱਥੇ ਮੇਰੇ ਡਿਪਾਰਟਮੈਂਟ ਨਾਲ ਜੁੜੀਆਂ ਕੋਈ ਜ਼ਿਆਦਾ ਸ਼ਿਕਾਇਤਾਂ ਇਕੱਠੀਆਂ ਨਾ ਹੋ ਜਾਣ। ਜੀ ਸੋ ਵੇਖਦੇ ਹਾਂ ਕੀ ਬਣਦਾ ਹੈ, ਅੱਗੇ ਚੱਲਦੇ ਹਾਂ। ਡਾਕਟਰ ਮਰੀਜ਼ਾਂ ਨੂੰ ਪਰਚੀ ਤੇ ਕੋਡ ਵਰਡਾਂ ਵਿੱਚ ਬ੍ਰਾਂਡਡ ਦਵਾਈਆਂ ਲਿਖ ਕੇ ਦੇ ਰਹੇ ਨੇ ਜੀ। ਦੇਖੋ, ਇਹ ਮਾਮਲਾ ਪਿਛਲੇ ਦਿਨ ਹੀ ਨਿਕਲਿਆ ਸੀ ਪੀਜੀਆਈ ਤੋਂ। ਪੀਜੀਆਈ ਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਅਖਬਾਰ ਨੇ ਡਾਕਟਰਾਂ ਦੀ ਪਰਚੀ ਛਾਪ ਦਿੱਤੀ ਸੀਗੀ, ਜਿਹਦੇ ਵਿੱਚ ਮਤਲਬ ਉਹਨਾਂ ਨੇ ਕੋਡ ਵਰਡ ਲਿਖੇ ਹੋਏ ਸੀਗੇ। ਵੈਸੇ ਤਾਂ ਹਦਾਇਤ ਇਹ ਆ ਕਿ ਬ੍ਰਾਂਡਡ ਦਵਾਈਆਂ ਦੀ ਜਗ੍ਹਾ ਜੈਨਰਿਕ ਦਵਾਈਆਂ ਦਿੱਤੀਆਂ ਜਾਣ ਜਾਂ ਸਾਲਟ ਲਿਖ ਦਿੱਤਾ ਜਾਵੇ, ਪਰ ਡਾਕਟਰ ਕੀ ਕਰਦੇ, ਤੁਹਾਨੂੰ ਪਤਾ ਮੈਡੀਕਲਾਂ ਵਾਲਿਆਂ ਦੇ ਨਾਲ ਸੈਟਿੰਗ ਹੁੰਦੀ ਹੈ। ਤਾਂ ਜਦੋਂ ਪੀਜੀਆਈ ਦੇ ਵਿੱਚੋਂ ਕਿਸੇ ਪ੍ਰੈਸ ਰਿਪੋਰਟਰ ਨੇ ਪਰਚੀਆਂ ਕੱਢ ਕੇ ਤੇ ਉਹ ਛਾਪ ਦਿੱਤੀਆਂ ਕਿ ਆ ਵੇਖੋ ਕਿ ਆ ਕੀ ਇੱਕ ਕਾਚਾ ਮਾਚਾ ਜਿਹਾ ਬਣਾਇਆ ਹੋਇਆ, ਉਹ ਦਰਅਸਲ ਕੋਡ ਵਰਡ ਮਤਲਬ ਕਿ ਆ ਦਵਾਈਆਂ, ਤੇ ਉਹ ਮਿੱਥੀ ਦੁਕਾਨ ਤੇ ਪਰਚੀ ਜਾਂਦੀ ਆ। ਹੁਣ ਇਹਨਾਂ ਨੇ ਜਿਹੜੇ ਹੈਗੇ ਨੇ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਜੀ, ਇਹਨਾਂ ਨੇ ਦੁਬਾਰਾ ਹਦਾਇਤ ਦਿੱਤੀ ਆ ਕਿ ਤੁਹਾਡੀਆਂ ਸ਼ਿਕਾਇਤਾਂ ਆ ਰਹੀਆਂ ਬਈ, ਤਾਂ ਇਸ ਤਰ੍ਹਾਂ ਨਾ ਕਰੋ, ਜੈਨਰਿਕ ਦਵਾਈਆਂ ਜਿਹੜੀਆਂ ਉਹੀ ਲਿਖੋ, ਨਹੀਂ ਤਾਂ ਫਿਰ ਕਾਰਵਾਈ ਹੋਏਗੀ। ਤੇ ਕੁਝ ਡਾਕਟਰਾਂ ਦਾ ਮੇਰੇ ਖਿਆਲ ਦੇ ਨਾਲ ਇੱਥੋਂ ਤਬਾਦਲਾ ਵੀ ਹੋ ਗਿਆ, ਜਿਵੇਂ ਉਹ ਪਰਚੀਆਂ ਨਿਕਲੀਆਂ, ਜਿਵੇਂ ਹੀ ਉਹ ਖੁਲਾਸਾ ਹੋਇਆ ਤਾਂ ਤਿਵੇਂ ਹੀ ਨਾਲ ਦੀ ਨਾਲ ਹਰਕਤ ਦੇ ਵਿੱਚ ਆ ਗਿਆ। ਕਿਉਂਕਿ ਪੀਜੀਆਈ ਦਾ ਪ੍ਰਸ਼ਾਸਨ ਇਸ ਤਰ੍ਹਾਂ ਦਾ ਪ੍ਰਸ਼ਾਸਨ ਹੈ ਗੁਰਪ੍ਰੀਤ ਜੀ, ਕਿ ਉਹ ਬਹੁਤੀ ਦੇਰ ਚੁੱਪ ਨਹੀਂ ਰਹਿ ਸਕਦਾ, ਉਹਨਾਂ ਦਾ ਮਸਲਾ ਬਹੁਤ ਜ਼ਿਆਦਾ ਭਖ ਜਾਂਦਾ ਹੈ। ਤਾਂ ਇਹ ਇੱਕ ਸਾਡੇ ਇੱਥੇ ਦੇਸ਼ ਵਿਆਪੀ ਸਮੱਸਿਆ ਵੀ ਆ ਕਿ ਇੱਕ ਵਾਰੀ ਤਾਂ ਤੁਹਾਨੂੰ ਯਾਦ ਹੋਣਾ ਹੈ, ਨਰਿੰਦਰ ਮੋਦੀ ਜੀ ਨੇ ਖੁਦ ਇਸ ਗੱਲ ਨੂੰ ਚੁੱਕਿਆ ਸੀਗਾ, ਉਸ ਤੋਂ ਬਾਅਦ ਡਾਕਟਰਾਂ ਦੇ ਵਿੱਚ ਨਾਰਾਜ਼ਗੀ ਵੀ ਗਈ ਸੀ ਬਹੁਤ ਜ਼ਿਆਦਾ। ਤੇ ਇੱਕ ਵਾਰੀ ਪੰਜਾਬ ਦੇ ਵਿੱਚ ਵੀ ਇੱਕ ਭਾਈ ਸਾਹਿਬ ਨੇ ਇਹ ਮੁੱਦਾ ਚੁੱਕਿਆ ਸੀ ਜੈਨਰਿਕ ਦਵਾਈਆਂ ਵਾਲਾ, ਤੁਹਾਨੂੰ ਯਾਦ ਹੋਣਾ, ਤੇ ਸੋਸ਼ਲ ਮੀਡੀਆ ਤੇ ਲਹਿਰ ਬਣ ਗਈ ਸੀ। ਪਰ ਸੋਸ਼ਲ ਮੀਡੀਆ ਦੀ ਲਹਿਰ ਤੁਹਾਨੂੰ ਪਤਾ ਹੀ ਆ, ਉਹ ਕਈ ਵਾਰ ਬੀਅਰ ਦੀ ਝੱਗ ਤੋਂ ਉਮਰ 'ਚ ਛੋਟੀ ਬਣਦੀ ਆ, ਉਹ ਤੋਂ ਬਹਿ ਹੋ ਗਈ। ਪਰ ਇਸੇ ਤਰ੍ਹਾਂ ਦਾ ਇਹ ਖੇਡ ਜਿਹੜਾ ਹੈ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਦੇਸ਼ ਪੱਧਰ ਤੇ ਹੀ ਚੱਲਦਾ ਹੈ, ਉਹ ਕਿਤੇ ਇੱਕ ਥਾਂ ਤੇ ਨਹੀਂ ਹੈਗਾ। ਜੀ ਸੋ ਅੱਗੇ ਚੱਲਦੇ ਆ, ਗੱਲ ਕਰਦੇ ਆ ਯੂਨੀਅਨ ਸਿਵਲ ਕੋਡ। ਯੂਨੀਅਨ ਸਿਵਲ ਕੋਡ ਆਵੇਗਾ ਭਾਰਤ 'ਚ, ਸਿਆਸਤ ਭਖਣ ਲੱਗੀ ਹੈ ਜੀ ਇਸ ਤੇ। ਹਾਂਜੀ, ਦੇਖੋ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਦਾ ਸਭ ਤੋਂ ਵੱਡਾ ਮੁੱਦਾ ਹੋਵੇਗਾ, ਮੈਂ ਤੁਹਾਨੂੰ ਦੱਸ ਰਿਹਾ ਜੀ, ਸਭ ਤੋਂ ਵੱਡਾ ਮੁੱਦਾ ਹੋਏਗਾ। ਕਿਉਂਕਿ ਦੇਖੋ, ਇਹ ਜਿਹੜਾ ਭਾਜਪਾ ਦਾ ਸਫ਼ਰ ਹੈ ਨਾ, ਜੇ ਤੁਸੀਂ ਇਹਨੂੰ 85 ਤੋਂ ਵਾਧੇ ਚੱਕ ਕੇ ਦੇਖੋਗੇ ਤਾਂ ਅਸਲ 'ਚ ਇਹ ਸਫ਼ਰ ਜਿਹੜਾ ਹੈ ਉਹ 3 ਪਹੀਆਂ ਤੇ ਤੈਅ ਹੋਇਆ ਹੈ। 3 ਪਹੀਆਂ ਤੇ ਭਾਵ ਇੱਕ ਤੇ ਰਾਮ ਮੰਦਿਰ ਬਣਾਵਾਂਗੇ, ਦੂਸਰਾ ਕਸ਼ਮੀਰ ਦੇ ਵਿੱਚੋਂ 370 ਹਟਾ ਦੇਵਾਂਗੇ, ਤੇ ਤੀਸਰਾ ਸੀ ਆ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਇਕਸਾਰ ਸਿਵਲ ਕੋਡ। ਇਹ ਹੁੰਦਾ ਯੂਨੀਫਾਰਮ ਸਿਵਲ ਕੋਡ ਹੁੰਦਾ ਐਕਚੁਅਲ ਦੇ ਵਿੱਚ। ਇਹ ਜਿਹੜਾ ਯੂਨੀਫਾਰਮ ਆਪਾਂ ਦੇਖਦੇ ਆ, ਯੂਨੀਫਾਰਮ ਆਪਾਂ ਸਕੂਲ ਦੇ ਵਿੱਚ ਵੀ ਦੇਖ ਲਈਏ
ਤਾਂ ਆਪਾਂ ਕੀ ਹੈ ਕਿ ਇੱਕ ਰੰਗ ਦੀ ਆਪਣੀ ਵਰਦੀ ਹੁੰਦੀ ਹੈ ਸਾਰਿਆਂ ਦੀ ਇੱਕੋ ਜੀ, ਤਾਂ ਉਹਨੂੰ ਕਹਿੰਦੇ ਯੂਨੀਫਾਰਮ ਸਿਵਲ ਕੋਡ। ਤਾਂ ਦਰਅਸਲ ਕੀ ਹੈ ਕਿ ਇੱਕਸਾਰ ਸਿਵਲ ਕੋਡ ਉਹਦਾ ਹੁਣ ਆਪਾਂ ਥੋੜਾ ਜਿਹਾ ਜੇ ਵਿਖਿਆਨ ਲਈਏ, ਉਹਦੀ ਵਿਆਖਿਆ ਵੇਖੀਏ ਤਾਂ ਉਹ ਇਹੋ ਹੀ ਹੈ ਗੁਰਪ੍ਰੀਤ ਜੀ, ਜਿੱਦਾਂ ਆਪਾਂ ਇੱਥੇ ਦੇਖਦੇ ਹਾਂ ਕਿ ਮੁਸਲਮਾਨਾਂ ਦਾ ਮੁਸਲਿਮ ਪਰਸਨਲ ਲਾਅ ਬੋਰਡ ਹੈ, ਯਾਨੀ ਉਹਨਾਂ ਦੇ ਪਰਸਨਲ ਨੇ, ਜਾਂ ਇਸੇ ਤਰ੍ਹਾਂ ਹੋਰ ਜਿਹੜੀਆਂ ਇੱਥੇ, ਕਿਉਂਕਿ ਇਹ ਬਹੁਤ ਸੱਭਿਆਚਾਰੀ ਦੇਸ਼ ਆ, ਬਹੁਤ ਧਰਮੀ ਦੇਸ਼ ਆ, ਬਹੁਤ ਕੌਮੀ ਦੇਸ਼ ਆ, ਤਾਂ ਇਹਦੇ ਵਿੱਚ ਕਈ ਮਸਲੇ ਆ ਜਾਂਦੇ ਨੇ। ਤਾਂ ਅਗਾਂਹ ਅਲੱਗ-ਅਲੱਗ ਹਰੇਕ ਧਰਮ ਦਾ ਜਾਂ ਆਪਣਾ ਕੋਈ ਜਿੱਦਾਂ ਲਾ ਲਈਏ ਕਿ ਸੱਭਿਆਚਾਰ ਦਾ ਹਰੇਕ ਦਾ ਉੱਥੇ ਆਪਣਾ ਕਾਇਦਾ ਕਾਨੂੰਨ ਬਣ ਜਾਂਦਾ ਆ। ਤਾਂ ਉਹਦੇ ਚ ਕੀ ਹੈ ਕਿ ਸਮੱਸਿਆ ਇਹ ਆ ਜਾਂਦੀ ਆ ਕਿ ਜਿੱਦਾਂ ਹੁਣ ਗੋਦ ਲੈਣਾ ਹੈ ਜਾਂ ਵਿਆਹ ਸ਼ਾਦੀ ਦੀ ਰਜਿਸਟ੍ਰੇਸ਼ਨ ਆ, ਤਲਾਕ ਆ, ਖਰਚਾ ਬੰਨਣਾ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮੱਸਿਆ ਪੈਦਾ ਕਰਦੀਆਂ ਸੀਗੀਆਂ। ਇਹ ਕਹਿੰਦੇ ਆ ਕਿ ਇਸ ਕਰਕੇ ਅਸੀਂ ਇੱਕਸਾਰ ਬਣਾਉਣਾ ਵੀ ਸਾਰਿਆਂ ਤੇ, ਉਹ ਮੁਸਲਮਾਨਾਂ ਤੇ ਵੀ ਉਹੀ ਲਾਗੂ ਹੋਏਗਾ, ਸਿੱਖਾਂ ਤੇ ਵੀ ਤੇ ਹਿੰਦੂਆਂ ਤੇ ਵੀ। ਜਦ ਕਿ ਜਿਹੜੇ ਉਹਦੇ ਪੱਖ ਚ ਨੇ, ਯਾਨੀ ਪਰਸਨਲ ਲਾਅ ਦੇ ਵਿੱਚ ਜਿਹੜੇ ਬਿਲੀਵ ਕਰਦੇ ਆ, ਉਹਨਾਂ ਦਾ ਕਹਿਣਾ ਹੈ ਕਿ ਦੇਖੋ ਇਸ ਤਰ੍ਹਾਂ ਜਿਹੜਾ ਕਰਨਾ ਇਹ ਬਹੁਤ ਗਲਤ ਆ, ਇਹ ਬਹੁਤ ਗਲਤ ਆ। ਯਾਨੀ ਇਹ ਆਰਗੂਮੈਂਟ ਸ਼ੁਰੂ ਹੋ ਗਈ ਆ, ਕਿਉਂਕਿ ਜਿਹੜਾ ਹੁਣ ਇਹਨਾਂ ਨੇ ਬਣਾ ਰੱਖਿਆ ਇਸ ਵੇਲੇ ਆਪਣਾ ਜਿਹੜਾ ਕਾਨੂੰਨ ਕਮਿਸ਼ਨ ਆ ਕੰਮ ਕਰ ਰਿਹਾ 22ਵਾਂ, ਇਹਨੂੰ ਐਕਸਟੈਂਡ ਕਰ ਦਿੱਤਾ, 1.5 ਸਾਲ ਵਾਸਤੇ ਐਕਸਟੈਂਡ ਕੀਤਾ, ਐਕਸਟੈਂਸ਼ਨ ਜਿਹੜੀ ਇਹਨਾਂ ਨੂੰ ਮਿਲੀ ਹੈ। ਤਾਂ ਨਾਲ ਦੀ ਨਾਲ ਇਹਨਾਂ ਨੇ ਚੱਕ ਕੇ ਤੇ ਇਹ ਮਸਲਾ ਵੀ ਦੇ ਦਿੱਤਾ ਕਿ ਇਹਦੇ ਤੇ ਵਿਚਾਰ ਕਰੋ। ਹਾਲਾਂਕਿ ਪਰਸਨਲ ਲਾਅ ਦੇ ਵਿੱਚ ਜਿਹੜੇ ਬਲੀਵ ਕਰਦੇ ਆ ਉਹ ਹਵਾਲਾ ਵੀ ਦਿੰਦੇ ਆ ਕਿ ਆਰਟੀਕਲ 44 ਦੇ ਵਿੱਚ ਇਹਨੂੰ ਸ਼ੈਲ ਇੰਡੇਵਰ ਰੱਖਿਆ ਗਿਆ, ਉਹ ਬੜੀ ਚਲਾਕੀ ਨਾਲ ਰੱਖਿਆ ਗਿਆ, ਮਤਲਬ ਕਿ ਉਹ ਆਪਣੀਆਂ ਦਲੀਲਾਂ ਦੇ ਰਹੇ ਆ। ਪਰ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਜਿਸ ਤਰ੍ਹਾਂ ਐਕਸਟੈਂਸ਼ਨ ਦਿੱਤੀ ਗਈ ਹੈ ਤੇ ਜਿਸ ਤਰ੍ਹਾਂ ਹਦਾਇਤ ਦਿੱਤੀ ਗਈ ਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਕਰੀਬਨ ਤੈਅ ਆ। ਵੈਸੇ ਤੇ ਦੇਖੋ ਜਿਹੜਾ 1ਵਾਂ ਸੀਗਾ ਕਮਿਸ਼ਨ, ਉਸਨੇ ਇਹ ਕਿਹਾ ਸੀ, ਇਹ ਸਿਫਾਰਿਸ਼ ਦਿੱਤੀ ਸੀ ਕਿ ਜਿਹੜਾ ਇਹ ਪਰਸਨਲ ਲਾਅਸ ਵਾਲਾ ਫਾਰਮੈਟ ਚੱਲਦਾ ਹੈ ਆਪਣੇ ਮੁਲਕ ਦੇ ਵਿੱਚ ਅੱਡ ਵਾਲਾ, ਇਹਦੇ ਨਾਲ ਕੋਈ ਧਰਮ ਨਿਰਪੱਖਤਾ ਨੂੰ ਜਾਂ ਸੰਵਿਧਾਨ ਨੂੰ ਕੋਈ ਖਤਰਾ ਨਹੀਂ, ਬਲਕਿ ਜੇਕਰ ਇਸ ਨੂੰ ਆਪਾਂ ਯੂਨੀਫਾਰਮ ਕਰ ਦਿੰਨੇ ਆ ਤਾਂ ਉਹਦੇ ਨਾਲ ਹੋ ਸਕਦਾ ਹੈ ਕਿ ਦੇਸ਼ ਦੇ ਵਿੱਚ ਇੱਕ ਵਖਰੇਵਾਂ ਜਿਹੜਾ ਹੈ ਨਾ ਪੈਦਾ ਹੋ ਜਾਵੇ। ਸੋ ਉਹਦੀ ਸਿਫਾਰਿਸ਼ ਇੱਕ ਵੱਖਰੀ ਸੀ, ਪਰ ਹੁਣ ਵਾਲੇ ਕਮਿਸ਼ਨ ਨੂੰ ਜਿਸ ਤਰ੍ਹਾਂ ਐਕਸਟੈਂਸ਼ਨ ਦਿੱਤੀ ਗਈ ਆ, ਉਹ ਸਿਫਾਰਿਸ਼ ਵੱਖਰੀ ਆਉਣ ਦੀ ਸੰਭਾਵਨਾ। ਹਾਂ, ਇਹ ਡਿਪੈਂਡ ਸਰਕਾਰ ਤੇ ਕਰਦਾ ਹੁੰਦਾ ਹੈ ਕਿ ਉਸ ਸਿਫਾਰਿਸ਼ ਨੂੰ ਮੰਨਣਾ ਜਾਂ ਨਹੀਂ ਮੰਨਣਾ। ਜੀ, ਸੋ ਹੁਣ ਵੇਖਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਖਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਪੱਖ ਦਾ ਮੁੱਦਾ ਬਣੇਗਾ, ਸੋ ਇਸ ਦੇ ਉੱਪਰ ਕਿਹੋ ਜਿਹਾ ਲੋਕਾਂ ਦਾ ਪ੍ਰਤੀਕਰਮ ਆਉਂਦਾ ਹੈ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਹੈ ਖਬਰ ਤੇ ਨਜ਼ਰ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਆਪਣੇ ਵਿਚਾਰ ਰਾਏ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਨਾਲ ਦੀ ਨਾਲ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਅੱਗੇ ਆਪਣੇ ਸਾਥੀਆਂ ਦੇ ਨਾਲ ਇਸ ਨੂੰ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਧੰਨਵਾਦ, ਸਤਿ ਸ੍ਰੀ ਅਕਾਲ।